ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਗਾ ਜੀ। ਮੈਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਪ੍ਰਿਆ ਜੀ, ਪ੍ਰਵੀਨ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਨ ਟੋਨੀ ਟਰਕੀਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਅੰਗੀ ਵੈਕਾਬਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, GN ਲਿਪਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ। ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਤਾ ਨੀਲਾ ਦੀ। ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵੇਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ ਤੇ ਐਂਟੀਲੂਪ ਟਰੱਕ ਸਟਾਪ ਵਾਲੇ, ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 30 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਮਿੰਟੂ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਅਕਾਲੀ ਦਲ ਤੋਂ ਸੁਖਬੀਰ ਸਿੰਘ ਬਾਦਲ ਤੋਂ। ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸੁਖਬੀਰ ਸਿੰਘ ਬਾਦਲ ਤਨਖਾਹੀਆ ਕਰਾਰ ਦਿੱਤਾ ਗਿਆ ਜੀ। ਜੀ ਬਿਲਕੁਲ, ਦੇਖੋ ਅੱਜ 11 ਵਜੇ ਇਕੱਤਰਤਾ ਸਟਾਰਟ ਹੋਈ ਆ ਤੇ 11:15 ਵਜੇ ਲਗਭਗ ਇਹ ਕਲੀਅਰ ਹੋ ਗਿਆ ਸੀਗਾ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਤਨਖਾਹੀਆ ਕਰਾਰ ਦੇ ਦਿੱਤਾ ਗਿਆ। ਤਾਂ ਇਸੇ ਕਰਕੇ ਕੁਝ ਲੋਕ ਇਸ ਨੂੰ ਉਹੀ ਚੀਜ਼ ਜਿਹੜੀ ਆਪਾਂ ਅਕਸਰ ਕਹਿੰਦੇ ਹੁੰਦੇ ਆ ਕਿ ਰਾਏ ਹਮੇਸ਼ਾ ਵੰਡਵੀਂ ਰਹਿੰਦੀ ਆ। ਕੁਝ ਲੋਕ ਕਹਿੰਦੇ ਕਿ ਯਾਰ ਸਭ ਕੁਝ ਸਕ੍ਰਿਪਟਡ ਸੀਗਾ, ਇਹ ਏਦਾਂ ਹੀ ਹੋਣਾ ਸੀ। ਪਰ ਦਰਅਸਲ ਦੇਖੋ ਗੱਲ ਕੀ ਆ ਕਿ ਹੁਣ ਕੁਝ ਲੋਕ ਸਵਾਲ ਚੁੱਕਦੇ ਨੇ ਕਿ ਭਾਈ ਇਹ ਕਿਹੜੀ ਸਜ਼ਾ ਹੋਈ, ਫਲਾ ਉਹ ਕੋਈ ਥਾਣਾ ਕਚਹਿਰੀ ਜਾਂ ਕੋਈ ਇਸ ਤਰ੍ਹਾਂ ਦਾ ਕੋਈ CIA ਸਟਾਫ ਥੋੜੀ ਹੈ। ਇੱਕ ਧਾਰਮਿਕ ਸੰਸਥਾਨ ਹੈ, ਧਾਰਮਿਕ ਸੰਸਥਾ ਹੈ, ਉਹਨੇ ਆਪਣੀ ਪਰੰਪਰਾ ਦੇ ਮੁਤਾਬਕ ਹੀ ਚੱਲਣਾ ਹੁੰਦਾ। ਤਾਂ ਬਹਰਹਾਲ ਦੇਖੋ, ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦੇ ਦਿੱਤਾ ਤੇ ਕਿਹਾ ਗਿਆ ਕਿ 15 ਦਿਨਾਂ ਦੇ ਅੰਦਰ ਅੰਦਰ ਉਹ ਪੇਸ਼ ਹੋ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਠੀਕ ਹੈ, ਮੈਂ ਜ਼ਰੂਰ ਪੇਸ਼ ਹੋਵਾਂਗਾ ਨਵਾਣੇ ਸਿੱਖ ਵਜੋਂ। ਹੁਣ ਨਾਲ ਇਹ ਵੀ ਕਿਹਾ ਗਿਆ ਹੈ, ਜੋ ਹੁਕਮ ਹੈ ਕਿ ਬਈ ਜਿਹੜੇ ਉਸ ਵੇਲੇ ਵਜ਼ੀਰ ਸਨ, ਮਤਲਬ ਕਿ ਜੋ ਇਹਨਾਂ ਨੇ ਗੁਨਾਹ ਕੀਤੇ ਨੇ 7 ਤੋਂ 17 ਦੀ ਸਰਕਾਰ ਦੇ ਵਿੱਚ, ਤਾਂ ਉਹਨਾਂ ਨਾਲ ਜੋ ਗੁਨਾਹ ਸ਼ਬਦ ਇਸਤੇਮਾਲ ਹੋਇਆ, ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਮਾਫ ਕਰਨਾ, ਤਾਂ ਇਹ ਆ ਕਿ ਬਈ ਇਹ ਜੋ ਕਦਮ ਇਹਨਾਂ ਵੱਲੋਂ ਚੁੱਕੇ ਗਏ ਨੇ ਤੇ ਉਹਨਾਂ ਨਾਲ ਜੋ ਸਿੱਖ ਪੰਥ ਨੂੰ ਢਾਹ ਲੱਗੀ ਹੈ, ਉਹਦੇ ਵਾਸਤੇ ਇਹ ਜਿਹੜੇ ਮੰਤਰੀ ਵੀ ਰਹੇ ਨੇ ਵਜ਼ਾਰਤ ਦੇ ਵਿੱਚ, ਉਹ ਵੀ ਆਣ। ਇਹਦਾ ਮਤਲਬ ਹੈ ਕਿ ਉਹਨਾਂ ਨੂੰ ਵੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਾ ਪਵੇਗਾ। ਮਤਲਬ ਸੁਖਬੀਰ ਸਿੰਘ ਬਾਦਲ ਨੂੰ ਤਾਂ ਜਿਵੇਂ ਆਪਾਂ ਪ੍ਰਵੀਨ ਜੀ ਕਈ ਵਾਰ ਦੇਖਦੇ ਹਾਂ ਕਿ ਅਦਾਲਤਾਂ ਦੋਸ਼ੀ ਕਰਾਰ ਦੇ ਦਿੰਦੀਆਂ ਨੇ ਤੇ ਸਜ਼ਾ ਫਿਰ ਆਪਾਂ ਨੂੰ ਪਤਾ ਹੀ ਹੈ ਕਿ ਕਈ ਵਾਰ ਜਿਹੜੀ ਹੈ ਉਹ 1-2 ਦਿਨਾਂ ਬਾਅਦ ਸੁਣਾਈ ਜੀ। ਤਾਂ ਇਸੇ ਤਰ੍ਹਾਂ ਹੁਣ 15 ਦਿਨਾਂ ਦੇ ਵਿੱਚ ਜਦੋਂ ਵੀ ਇਹ ਪੇਸ਼ ਹੋਣਗੇ, ਉੱਥੇ ਝੋਲੀ ਅੱਡ ਕੇ ਇੱਕ ਨਿਮਾਣੇ ਸਿੱਖ ਵਜੋਂ ਇਹ ਤਸਲੀਮ ਕਰਨਗੇ ਕਿ ਮੈਂ ਆਪਣੀਆਂ ਗਲਤੀਆਂ ਪ੍ਰਵਾਨ ਕਰਦਾ। ਹਾਂਜੀ, ਤੁਹਾਨੂੰ ਪਤਾ ਹੀ ਇੱਕ ਵਿਧੀ ਵਿਧਾਨ ਹੈ, ਫਸੀਲ ਤੋਂ ਫਿਰ ਇੱਕ ਫੈਸਲਾ ਸੁਣਾਇਆ ਜਾਂਦਾ ਜੀ, ਜੋ ਤਨਖਾਹ ਲਾਈ ਜਾਂਦੀ ਹੈ ਕਿ ਤੁਸੀਂ ਆਹ ਕਰਨਾ। ਉਹ ਕੀ ਹੋਏਗਾ ਮੈਂ ਉਹ ਨਹੀਂ ਦੱਸਾਂਗਾ, ਕਿਉਂਕਿ ਉਹ ਜਦੋਂ ਹੋਏਗਾ ਉਹ ਸਿੰਘ ਸਾਹਿਬਾਨ ਦਾ ਹੀ ਫੈਸਲਾ ਹੋਏਗਾ ਕਿ ਉਹਨਾਂ ਨੇ ਕੀ ਤਨਖਾਹ ਲਾਉਣੀ। ਤਾਂ ਮਤਲਬ ਕਿ ਉਹ ਫਸੀਲ ਤੋਂ ਫੈਸਲਾ ਪੜਿਆ ਜਾਂਦਾ। ਥੱਲੇ ਅਕਾਲ ਤਖਤ ਸਾਹਿਬ ਤੇ ਆਪਾਂ ਦੇਖਦੇ ਹੁੰਦੇ ਹਾਂ ਕਿ ਇਸ ਤਰ੍ਹਾਂ ਕੋਈ ਬੰਦਾ ਜਿਹੜਾ ਗੁਨਾਹਗਾਰ ਉਹ ਖਲੋਂਦਾ ਹੈ ਤੇ ਉਹ ਮੰਨਦਾ ਹੈ ਕਿ ਹਾਂ ਜੀ, ਪਹਿਲਾਂ ਉਹਨੂੰ ਪੁੱਛਿਆ ਜਾਂਦਾ ਹੈ ਕਿ ਤੂੰ ਮੰਨਦਾ? ਉਹ ਕਹਿੰਦਾ ਹਾਂ ਜੀ ਮੈਂ ਮੰਨਦਾ ਜੀ, ਮੈਂ ਇਸ ਯਾਨੀ ਇਕਬਾਲੇ ਜ਼ੁਰਮ ਜਿੱਦਾਂ ਹੁੰਦਾ ਨਾ ਇੱਕ ਵਰਡ ਕਾਨੂੰਨੀ ਭਾਸ਼ਾ ਚ ਕਿ ਹਾਂ ਜੀ ਮੈਂ ਆਪਣੇ ਦੋਸ਼ਾਂ ਨੂੰ ਪ੍ਰਵਾਨ ਕਰਦਾ ਹਾਂ। ਉਸ ਤੋਂ ਬਾਅਦ ਫਿਰ ਧਾਰਮਿਕ ਸਜ਼ਾ ਲੱਗਦੀ ਹੈ। ਹੁਣ ਇੱਕ ਮੁੱਦਾ ਜਿਹੜਾ ਉਹ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਖਿਲਾਫ
ਸੁਧਾਰਵਾਦੀ ਜ਼ਰੂਰ ਚੁੱਕਣਗੇ ਜੀ। ਕਿ ਜਦੋਂ ਇਹਨਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ ਇੱਕ ਤਰ੍ਹਾਂ ਨਾਲ, ਤਾਂ ਫਿਰ ਇਹਨਾਂ ਦਾ ਪ੍ਰਧਾਨ ਬਣੇ ਰਹਿਣਾ ਕਿਵੇਂ ਵਾਜਬ ਹੋਏਗਾ, ਤੇ ਅਕਾਲ ਤਖਤ ਸਾਹਿਬ ਤੇ ਇਹ ਬਤੌਰ ਪ੍ਰਧਾਨ ਕਿਵੇਂ ਪੇਸ਼ ਹੋ ਸਕਦਾ। ਕੁਛ ਇਹ ਵੀ ਚੀਜ਼ਾਂ ਨੇ, ਕਿਉਂਕਿ ਤਨਖਾਹੀਏ ਦਾ ਮਤਲਬ ਪ੍ਰਵੀਨ ਜੀ ਇਹ ਆ ਕਿ ਉਦੋਂ ਤੱਕ ਸੁਖਬੀਰ ਸਿੰਘ ਬਾਦਲ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪੰਥ ਤੋਂ ਲਹਿਦਾ ਨੇ, ਜਦੋਂ ਤੱਕ ਮਰਿਆਦਾ ਅਨੁਸਾਰ ਤਨਖਾਹ ਭੁਗਤ ਕੇ ਬਕਾਇਦਾ ਅਰਦਾਸ ਕਰਾ ਕੇ ਵਾਪਸ ਨਹੀਂ ਆਉਂਦੇ। ਇਸ ਗੱਲ ਨੂੰ ਅੰਡਰਸਟੈਂਡ ਕਰਿਓ ਜੀ ਜੀ, ਕਿਉਂਕਿ ਫੇਸਬੁੱਕ ਤੇ ਚੀਜ਼ਾਂ ਜਿਹੜੀਆਂ ਨੇ ਉਹ ਅਲੱਗ ਤਰ੍ਹਾਂ, ਇਹ ਕਿਹੜੀ ਸਜ਼ਾ, ਇਹ ਕਿਹੜੀ ਸਜ਼ਾ, ਅਰੇ ਕੋਈ ਦੁਨਿਆਵੀ ਅਦਾਲਤ ਨਹੀਂ ਹੈ। ਸਜ਼ਾ ਸ਼ਬਦ ਅਸੀਂ ਇਸਤੇਮਾਲ ਕਰੀਏ ਪੱਤਰਕਾਰ ਵੀ ਖਾਸ ਤੌਰ ਤੇ ਮੈਨੂੰ ਲੱਗਦਾ ਕਿ ਸਾਡੇ ਲਈ ਉਹ ਠੀਕ ਨਹੀਂ ਹੈ ਜੀ। ਤਾਂ ਇਹ ਧਾਰਮਿਕ ਤੌਰ ਤੇ ਤਨਖਾਹ ਹੀ ਲਾਈ ਜਾਂਦੀ ਆ, ਜਿਹੜੀ ਕਿ ਇੱਕ ਤਰ੍ਹਾਂ ਨਾਲ ਕਹਿ ਲਓ ਕਈ ਦਹਾਕਿਆਂ ਤੋਂ ਪੁਰਾਣੀ ਪ੍ਰਥਾ ਹੈ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਇਸ ਝੰਜਟ ਦੇ ਵਿੱਚ ਵੀ ਫਸੇ ਆ ਕਿ ਕੀ ਉਹ ਅਸਤੀਫਾ ਦੇਣਗੇ ਜਾਂ ਨਹੀਂ। ਉਹ ਤੋਂ ਅਗਲਾ ਜਿਹੜਾ ਹੁਣ ਕੁਐਸਚਨ ਹੈ ਕਿ ਉਹਨਾਂ ਦਾ ਭਵਿੱਖ ਕੀ ਹੋਏਗਾ, ਕੀ ਇਸ ਨਾਲ ਰਾਹਤ ਮਿਲੇਗੀ। ਤਾਂ ਮੇਰੇ ਖਿਆਲ ਦੇ ਨਾਲ ਦੇਖੋ ਪ੍ਰਵੀਨ ਜੀ, ਗੱਲ ਇਹ ਆ, ਮੈਨੂੰ ਤੇ ਉਹ ਲੱਗਦਾ ਕਿ ਉਹਨਾਂ ਨੂੰ ਰਾਹਤ ਹੀ ਮਿਲਣਾ, ਕੋਈ ਮਸਲਾ ਨਹੀਂ, ਕਿਉਂਕਿ ਉਹ ਇਹ ਗੱਲ ਤੇ ਚਾਹੁੰਦੇ ਸੀਗੇ, ਇਹ ਗੱਲ ਚਾਹੁੰਦੇ ਸੀਗੇ। ਤਾਂ ਹੁਣ ਜਦੋਂ ਇਹ ਠੀਕ ਆ, ਸੁਧਾਰਵਾਦੀ ਇੱਕ ਦੋ ਚੀਜ਼ਾਂ ਤੇ ਅੜ ਸਕਦੇ, ਅਸਤੀਫਾ ਦੇਣ ਵਗੈਰਾ ਵਗੈਰਾ, ਪਰ ਜਦੋਂ ਮੰਨ ਲਓ ਅਕਾਲ ਤਖਤ ਸਾਹਿਬ ਨੇ ਜੇ ਨਹੀਂ ਕਿਹਾ ਉਹਨਾਂ ਨੂੰ ਅਸਤੀਫਾ ਦੇਣ ਲਈ ਕਿ ਅਸਤੀਫਾ ਦੇ ਕੇ ਪੇਸ਼ ਹੋਇਓ, ਤਾਂ ਉਹ ਬਤੌਰ ਪ੍ਰਧਾਨ ਪੇਸ਼ ਹੋ ਕੇ ਸਜ਼ਾ ਜਾਂ ਤਨਖਾਹ, ਵੈਸੇ ਸਜ਼ਾ ਸ਼ਬਦ ਨਹੀਂ ਇਸਤੇਮਾਲ ਕਰਨਾ ਚਾਹੀਦਾ ਜਿਵੇਂ ਆਪਾਂ ਬੋਲ ਰਹੇ ਸੀ, ਕਿ ਤਨਖਾਹ ਆਪਦੀ ਭੁਗਤ ਕੇ ਤਾਂ ਵਾਪਸ ਪੰਥ ਚ ਸ਼ਾਮਲ ਹੋ ਜਾਂਦੇ ਆ। ਜੀ ਜੀ, ਤੈਨੂੰ ਤੇ ਕਹਿਣਗੇ ਕਿ ਦੇਖੋ ਭਾਈ, ਮੈਂ ਤਾਂ ਸਭ ਕੁਝ, ਤੁਸੀਂ ਮੇਰੀ ਸ਼ਿਕਾਇਤ ਕੀਤੀ, ਮੇਰੇ ਤੇ ਦੋਸ਼ ਲਾਏ, ਅਕਾਲ ਤਖਤ ਸਾਹਿਬ ਨੇ ਮੁਕਰਰ ਕੀਤਾ ਤੇ ਮੈਂ ਉਸ ਤਨਖਾਹ ਨੂੰ ਜਿਹੜੇ ਮੱਥੇ ਪ੍ਰਵਾਨ ਕਰ ਲਿਆ। ਜੀ ਜੀ, ਪਰ ਇਹ ਹੁਣ ਲੋਕਾਂ ਦੇ ਵਿੱਚ ਸਿਆਸੀ ਤੌਰ ਤੇ ਕਿੰਨਾ ਕੁ ਗੱਲ ਜਿਹੜੀ ਆ ਉਹ ਜਚੇਗੀ, ਕਿੰਨਾ ਕੁ ਜ਼ਿਆਦਾ ਅਸਰ ਕਰੇਗੀ, ਇਹ ਸਭ ਕੁਝ ਸਮੇਂ ਦੇ ਗਰਭ ਦੇ ਵਿੱਚ। ਤਾਂ ਇਹ ਹੁਣ ਦੇਖਣਾ ਬਾਕੀ ਹੈ ਕਿ ਕਿੱਦਾਂ ਸੁਖਬੀਰ ਸਿੰਘ ਬਾਦਲ ਉੱਥੇ ਪੇਸ਼ ਹੁੰਦੇ ਆ ਤੇ ਕਿਸ ਤਰ੍ਹਾਂ ਦੀ ਤਨਖਾਹ ਲਾਈ ਜਾਂਦੀ ਹੈ, ਤੇ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦਾ ਸਿਆਸੀ ਭਵਿੱਖ ਕੀ ਹੋਊਗਾ। ਬਹਰਹਾਲ ਸਭ ਤੋਂ ਵੱਡੀ ਗੱਲ ਤੇ ਇਹ ਹੈ ਕਿ ਸਭ ਕੁਝ ਗਿੱਦੜਬਾਹਾ ਦੀ ਚੋਣ ਤੋਂ ਪਹਿਲਾਂ ਹੋ ਰਿਹਾ। ਇੰਟਰਸਟਿੰਗ ਗੱਲ ਇਹ ਹੈ ਨਾ ਪ੍ਰਵੀਨ ਜੀ, ਸਭ ਕੁਝ ਗਿੱਦੜਬਾਹਾ ਚੋਣ ਤੋਂ ਪਹਿਲਾਂ ਹੋ ਰਿਹਾ। ਤਾਂ ਦੇਖੋ ਅੱਗੇ ਕੀ ਹੁੰਦਾ, ਇਹ ਸਾਰਾ ਘਟਨਾਕ੍ਰਮ ਸੀਗਾ ਅੱਜ ਦਾ। ਜੀ ਜੀ, ਤੇ ਮੈਨੂੰ ਜੀ ਅਗਲੀ ਖਬਰ ਦੇ ਵੱਲ ਵਧੀਆ ਆਪਾਂ ਗੱਲ ਕਰੀਏ ਜਗਦੀਸ਼ ਟਾਈਟਲਰ ਦੀ, ਇਹਦੇ ਖਿਲਾਫ ਦੋਸ਼ ਤੈਅ ਹੋਇਆ ਜੀ। ਦੇਖੋ ਇਹ ਮਾਮਲਾ ਜਿਹੜਾ ਹੈ ਜਗਦੀਸ਼ ਟਾਈਟਲਰ ਵਾਸਤੇ, ਤੁਹਾਨੂੰ ਯਾਦ ਹੋਣਾ ਬਹੁਤ ਵਾਰੀ ਇਹਦੇ ਤੇ ਆਪਾਂ ਗੱਲ ਕੀਤੀ ਆ, ਜਿਹੜਾ ਪੁਲ ਬੰਗਸ਼ ਵਾਲਾ ਗੁਰੂ ਘਰ ਸੀ ਜਿਹਦੇ ਵਿੱਚ ਕੁਝ ਸਿੱਖਾਂ ਨੂੰ ਉੱਥੇ ਕੋ ਕੇ ਮਾਰ ਦਿੱਤਾ ਗਿਆ ਸੀ। ਇਹਦੇ ਤੇ ਬਹੁਤ ਵਾਰੀ ਇਹ ਜਦੋਂ ਮਾਮਲਾ ਚੱਲਿਆ ਸੀ, ਮੈਨੂੰ ਯਾਦ ਹੈ ਬਹੁਤ ਚੰਗੀ ਤਰ੍ਹਾਂ, ਮੈਂ ਉਸ ਵੇਲੇ ਵੀ ਪੰਜਾਬੀ ਰੇਡੀਓ US ਤੇ ਕਿਹਾ ਸੀਗਾ ਕਿ ਜਗਦੀਸ਼ ਟਾਈਟਲਰ ਵਾਸਤੇ ਮੁਕੱਦਮਾ ਬਹੁਤ ਭਾਰੀ ਪਏਗਾ ਤੇ ਸੌਖਾ ਨਿਕਲ ਨਹੀਂ ਸਕਦਾ ਇਹਦੇ ਚ, ਕਿਉਂਕਿ ਐਵੀਡੈਂਸ਼ਲੀ ਕੁਝ ਚੀਜ਼ਾਂ ਜਿਹੜੀਆਂ ਸੀਗੀਆਂ ਉਹ ਬਿਲਕੁਲ ਜਿੱਦਾਂ ਕਹਿ ਲਓ ਕਿ ਠੋਸ ਰੂਪ ਚ, ਪ੍ਰਤੱਖ ਰੂਪ ਚ ਸਾਹਮਣੇ ਸੀ। ਤਾਂ ਚੰਗੀ ਗੱਲ ਇਹਨਾਂ ਨੇ ਇਹ ਕੀਤੀ, ਮੋਦੀ ਗਵਰਨਮੈਂਟ ਨੇ, ਦੇਖੋ ਜਿਹੜੀ ਗੱਲ ਚੰਗੀ ਕੀਤੀ ਹੋਵੇ ਉਹਨੂੰ ਚੰਗਾ ਕਹਿਣਾ ਚਾਹੀਦਾ। ਚੰਗੀ ਗੱਲ ਇਹਨਾਂ ਨੇ ਕੀਤੀ ਕਿ ਜਿਹੜੀ ਇਹਨਾਂ ਦੀ SIT ਸੀਗੀ ਜਾਂ CBI ਇਹੋ ਜਿਹੇ ਕੇਸਾਂ 'ਚ ਕੰਮ ਕਰ ਰਹੀ ਸੀ, ਤਾਂ ਮਨਜਿੰਦਰ ਸਿੰਘ ਸਿਰਸਾ ਵਰਗੇ ਨੇਤਾਵਾਂ ਨੇ, ਇੱਧਰ ਚਲੋ ਸਿਆਸੀ ਮੁਫਾਦ ਵੀ ਹੁੰਦੇ, ਮੈਂ ਉਸ ਗੱਲ ਤੋਂ ਮੁਨਕਰ ਨਹੀਂ ਹਾਂ ਕਿ ਉਹ ਅਸਰ ਜਿਹੜਾ ਤੁਹਾਨੂੰ ਪਤਾ ਕਾਂਗਰਸ ਤੇ ਹੀ ਪੈਂਦਾ ਹੈ, ਜਿੰਨਿਆਂ ਨੂੰ ਵੀ ਇਹ ਸਜ਼ਾ ਤੱਕ ਲਿਜਾਂਦੇ ਆ ਤਾਂ ਉਹ ਇਹੀ ਹੈ ਕਿ ਕਾਂਗਰਸ ਦੇ ਉਲਟ ਚਲਾ ਗਿਆ। ਇਹ ਹਕੀਕਤ ਹੈ। ਤੇ 1984 ਦੇ ਵਿੱਚ RSS ਦਾ ਨਾਨਾ ਰਾਓ ਦੇਸ਼ਮੁਖ ਵਰਗਿਆਂ ਦਾ ਕੀ ਰੋਲ ਸੀਗਾ, ਕੀ ਉਹਨਾਂ ਦਾ ਕਹਿਣਾ ਸੀਗਾ, ਉਹ ਚੀਜ਼ਾਂ ਅਲੱਗ ਤੋਂ ਜਿਹੜੀਆਂ ਉਹ ਕਹਿ ਲਓ ਕਿ ਜਿਹੜੇ ਗੱਲਬਾਤ ਕੀਤੀਆਂ ਜਾ ਸਕਦੀਆਂ। ਹੁਣ ਦੇਖੋ ਇਹ ਮਾਮਲਾ ਜਿਹੜਾ ਵੱਧਦਾ ਤੁਰਿਆ ਗਿਆ ਤੇ ਅਖੀਰ ਅੱਜ ਦੀ ਘੜੀ ਆਪਾਂ ਦੇਖੀਏ ਤਾਂ ਇਹਦੇ ਤੇ IPC 147, 49, 153
188, 109, 295, 380 ਤੇ 302 ਦੇ ਤਹਿਤ ਚਾਰजेस ਫਰੇਮ ਕਰ ਜੀ ਯਾਨੀ ਦੋਸ਼ ਤੈਅ ਹੋ ਗਿਆ। ਹੁਣ ਕੋਰਟ ਨੇ ਕਿਹਾ ਕਿ ਤੁਹਾਡੇ ਖਿਲਾਫ ਮੁਕੱਦਮਾ ਚਲਾਉਣ ਵਾਸਤੇ ਬਈ ਭਰਪੂਰ ਜਾਂ ਕਹ ਲਓ ਕਿ ਸਮਰੱਥ ਸਬੂਤ ਜਿਹੜੇ ਆ ਉਹ ਮੌਜੂਦ ਹੈ। ਹੂੰ ਤਾਂ 40 ਸਾਲ ਬਾਅਦ ਤੁਸੀਂ ਦੇਖ ਲਓ, ਇਹ ਬਦਕਿਸਮਤੀ ਕਹੀ ਜਾ ਸਕਦੀ ਹੈ ਜੀ ਇਸ ਨਿਜ਼ਾਮ ਦੇ ਵਿੱਚ ਕਿ 40 ਸਾਲ ਲੱਗ ਗਏ ਇੱਕ ਬੰਦੇ ਤੇ ਇਹ ਸਿੱਧ ਕਰਨ ਵਾਸਤੇ ਕਿ ਕੀ ਇਹਦੇ ਤੇ ਦੋਸ਼ ਤੈਅ ਕੀਤੇ ਜਾਣ ਕਿ ਨਹੀਂ। ਤਾਂ ਹੂੰ ਅਖੀਰ ਕਾਮਯਾਬੀ ਜ਼ਰੂਰ ਮਿਲ ਗਈ ਆ। ਤਾਂ ਇਸ ਮਾਮਲੇ ਦੇ ਵਿੱਚ ਕੋਰਟ 'ਚ ਇਹਨਾਂ ਧਾਰਾਵਾਂ ਤਹਿਤ ਹੁਣ ਮੁਕੱਦਮਾ ਚੱਲੇਗਾ। ਤਾਂ ਗੱਲ ਇਹ ਆ ਕਿ ਇਸ ਹਿੰਸਕ ਭੀੜ ਨੇ 3 ਸਿੱਖਾਂ ਦੀ ਕਹਿ ਲਓ ਕਿ ਹੱਤਿਆ ਕੀਤੀ ਸੀ ਤੇ ਜਗਦੀਸ਼ ਟਾਈਟਲਰ ਉਸ ਵੇਲੇ ਮੈਂਬਰ ਪਾਰਲੀਮੈਂਟ ਸੀ ਤੇ ਇਹਦੇ ਤੇ ਦੋਸ਼ ਇਹੋ ਆ ਕਿ ਇਹਨੇ ਉਸ ਭੀੜ ਨੂੰ ਭੜਕਾਇਆ ਤੇ ਉਹਦੀ ਅਗਵਾਈ ਕੀਤੀ। ਜੀ ਤਾਂ ਇਹ ਮੁਕਰਦਾ ਰਿਹਾ, ਪਰ ਤੁਹਾਨੂੰ ਪਤਾ ਕਦੇ ਸਟਿੰਗ ਆਪਰੇਸ਼ਨ ਆ ਗਿਆ, ਕਦੇ ਕੁਛ ਆ ਗਿਆ, ਕਦੇ ਕੁਛ ਆ ਗਿਆ। ਇਹ ਸਾਰਾ ਕੁਝ ਇਸੇ ਤਰ੍ਹਾਂ ਹੀ ਚੱਲਦਾ ਰਿਹਾ। ਤਾਂ ਹੁਣ ਇਹ ਚਾਰजेस ਫਰੇਮ ਹੋਣਗੇ। ਉਸ ਤੋਂ ਬਾਅਦ ਇਸ ਟ੍ਰਾਇਲ ਤੇ ਕਿੰਨਾ ਚਿਰ ਲੱਗੇਗਾ ਇਹ ਨਿਰਭਰ ਕਰਦਾ ਸੁਣਵਾਈ ਤੇ ਕਿ ਸੁਣਵਾਈ ਕਿੰਨੀ ਤੇਜ਼ ਚੱਲਦੀ ਹੈ। ਤਾਂ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਜਗਦੀਸ਼ ਟਾਈਟਲਰ ਅੱਜ ਦੇ ਦਿਨ ਹੁਣ ਚੈਨ ਨਾਲ ਸੌਂਏਗਾ ਨਹੀਂ, ਕਿਉਂਕਿ ਇਹਨੂੰ ਡਰ ਸਤਾਉਂਦਾ ਰਹੇਗਾ ਕਿ ਮੁਕੱਦਮਾ ਚੱਲ ਪਿਆ। ਪਰ ਇਹ ਬਦਕਿਸਮਤੀ ਹੈ ਕਿ 40 ਸਾਲ ਲੱਗ ਗਏ ਇਹ ਤੈਅ ਹੋਣ ਚ ਕਿ ਮੁਕੱਦਮਾ ਚੱਲੇਗਾ। ਜੀ ਬਿਲਕੁਲ। ਤੇ ਮਿੰਟ ਜੀ, NIA BKU ਕ੍ਰਾਂਤੀਕਾਰੀ ਦੀ ਇੱਕ ਔਰਤ ਆਗੂ ਦੇ ਘਰ ਪਹੁੰਚੀ ਹੈ ਜੀ। ਦੇਖੋ, ਇਹ BKU ਕ੍ਰਾਂਤੀਕਾਰੀ ਹੈਗੀ ਹੈ ਸੁਰਜੀਤ ਫੂਲ ਰਾਵਾਲੀ, ਰਾਮਪੁਰਾ ਫੂਲ ਹੀ ਇਹਦਾ ਕਹਿ ਲਓ ਕਿ ਇਹ ਸੈਂਟਰ ਹੈ ਤੇ ਇੱਥੋਂ ਹੀ ਇਹ ਕੰਮ ਕਰਦੀ ਆ। ਤਾਂ ਇਹ NIA ਦਾ ਛਾਪਾ ਪਿਆ, ਇਹ ਇਕੱਲਾ ਇੱਥੇ ਨਹੀਂ ਹੈ। ਇਨਫੈਕਟ ਹਰਿਆਣੇ ਦੇ ਵਿੱਚੋਂ ਵੀ ਇੱਕ ਕਾਮਰੇਡ ਕਿਸਾਨ ਨੇਤਾ ਜਿਹੜਾ ਇਹਨਾਂ ਨੇ ਚੁੱਕਿਆ ਤਿਆਗੀ ਨਾਂ ਦਾ। ਜੀ ਜੀ। ਤਾਂ ਮਤਲਬ ਕਿ ਇਹ ਕਿਸਾਨ ਆਗੂ, ਹਰਿਆਣੇ 'ਚ ਵੀ ਕਿਸਾਨ ਆਗੂ, ਫੂਲ ਹੋਰੀ ਵੀ ਠੀਕ ਆ। ਬਾਅਦ ਦੇ ਵਿੱਚ ਤੁਹਾਨੂੰ ਪਤਾ ਥੋੜਾ ਜਿਹਾ ਇਹਨਾਂ ਨੇ ਟਵਿਸਟ ਕੀਤਾ ਆਪਦੀ ਲਾਈਨ ਨੂੰ, ਪਰ ਪਹਿਲਾਂ ਇਹ ਵੀ ਇੱਕ ਤਰ੍ਹਾਂ ਨਾਲ ਕਮਿਊਨਿਸਟ ਵਿਚਾਰਧਾਰਾ ਨਾਲ ਹੀ ਸੰਬੰਧਿਤ ਸੀ। ਤਾਂ ਗੱਲ ਇਹ ਆ ਕਿ ਇਸ ਤੋਂ ਇਲਾਵਾ ਸਾਨੂੰ 1-2 ਸਟੇਟਸ ਕਿਸੇ ਨੇ ਭੇਜੇ ਸਨ ਜਿਹੜੇ ਕਿ ਸ਼ਾਇਦ ਕੋਈ ਕਹਿ ਲਓ ਕਿ ਕਥਿਤ ਤੌਰ ਤੇ ਵਕੀਲਾਂ ਦੇ ਦੱਸੇ ਜਾ ਰਹੇ ਸੀਗੇ ਕਿ 1-2 ਵਕੀਲਾਂ ਤੇ ਵੀ ਰੇਡ ਪਈ ਆ। ਯਾਨੀ ਇਹ ਮਾਮਲਾ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਨਾਲ ਜੁੜਦਾ ਜੋੜਿਆ ਜਾ ਸਕਦਾ। NIA ਦਾ ਮਤਲਬ ਪ੍ਰਵੀਨ ਜੀ ਇਹ ਹੁੰਦਾ ਕਿ ਜਾਂ ਤੇ ਕੋਈ ਫੋਰਨ ਟੈਰਰਿਜ਼ਮ ਦੇ ਨਾਲ ਜੁੜੀ ਫੰਡਿੰਗ ਹੈ, ਠੀਕ ਹੈ, ਜਾਂ ਕਿਸੇ ਦੀ ਕੋਈ ਸਾਂਝ ਹੈ ਅੱਤਵਾਦੀ ਦਸਤੇ ਨਾਲ ਜਾਂ ਅੱਤਵਾਦੀ ਮੋਡਿਊਲ ਦੇ ਵਿੱਚ ਸ਼ਾਮਲ ਹੈ ਜੀ। ਮਤਲਬ ਕਿ ਇਸ ਤਰ੍ਹਾਂ ਦਾ ਮਾਮਲਾ ਹੁੰਦਾ ਹੈ। ਤਾਂ ਇਹ ਅਜੇ ਸਪਸ਼ਟ ਨਹੀਂ ਹੋ ਸਕਿਆ ਕਿ ਇਹਨਾਂ ਆਗੂਆਂ ਨੂੰ ਕਿਉਂ ਰੇਡ ਦਾ ਸ਼ਿਕਾਰ ਕੀਤਾ ਗਿਆ ਹੈ, ਗਾਂ ਇਹਨਾਂ ਨੂੰ ਕੀ ਬੁਲਾਇਆ ਗਿਆ ਕਿ ਨਹੀਂ। ਤੁਹਾਨੂੰ ਪਤਾ ਹੀ ਹੈ NIA ਜਿਹੜੀ ਹੈ ਉਹ ਬਹੁਤਾ ਕੁਛ ਸਟੇਟ ਦੇ ਵਿੱਚ ਰਿਵੀਲ ਨਹੀਂ ਕਰਦੀ ਹੁੰਦੀ, ਦੱਸਦੀ ਨਹੀਂ ਹੁੰਦੀ ਕਿ ਕਿਸ ਵਜ੍ਹਾ ਕਰਕੇ ਇਹਨਾਂ ਨੂੰ ਬਈ ਅਸੀਂ ਲੱਭਿਆ, ਖੋਜਿਆ, ਇਹਨਾਂ ਦੀ ਸਰਚ ਕੀਤੀ ਆ, ਇਹਨਾਂ ਨੂੰ ਜਾਂ ਅੱਗੇ ਬੁਲਾਇਆ ਕਿ ਨਹੀਂ। ਤਾਂ ਇਹ ਹੌਲੀ ਹੌਲੀ ਸਾਫ਼ ਹੋਏਗਾ ਜਦੋਂ ਦੱਸਿਆ ਜਾਏਗਾ ਕਿ ਕੀ ਕਾਰਨ ਰਿਹਾ। ਪਰ ਅੰਦਾਜ਼ਾ ਇੱਕ ਮੋਟੇ ਤੌਰ ਤੇ ਲਾਇਆ ਜਾ ਸਕਦਾ ਹੈ ਕਿ ਦਰਅਸਲ ਹਰਿਆਣੇ ਦਾ ਇਲੈਕਸ਼ਨ ਹੈ, ਇੱਕ ਕਹਿ ਲਓ ਕਿ ਕਿਸਾਨੀ ਸੰਘਰਸ਼ ਜਿਹੜਾ ਉਹ ਚੱਲ ਵੀ ਰਿਹਾ ਹੈ ਜੀ। ਤੇ ਕੀ ਮਤਲਬ ਕਿ ਇਸ ਤਰ੍ਹਾਂ ਹਰਿਆਣੇ ਦੇ ਵਿੱਚ ਜੋ ਇਲੈਕਸ਼ਨ ਹੈ, ਜਿਸ ਤਰ੍ਹਾਂ ਚੜੂਨੀ ਸਾਹਿਬ ਇਲੈਕਸ਼ਨ ਦੇ ਵਿੱਚ ਵੀ ਉਤਰ ਰਹੇ ਨੇ, ਕਿ ਇੱਕ ਡਰਾਵਾ ਦਿੱਤਾ ਜਾ ਰਿਹਾ ਕਿ ਜੇ ਤੁਸੀਂ ਉੱਥੇ ਜ਼ਿਆਦਾ ਕੁਝ ਕਰੋਗੇ, ਜਿਵੇਂ ਮੈਂ ਤੁਹਾਨੂੰ ਅੱਗੇ ਦੱਸ ਹੀ ਦਿੱਤਾ ਸੀਗਾ ਕਿ ਉੱਥੇ ਸਮੱਸਿਆ ਭਾਜਪਾ ਵਾਸਤੇ ਜਵਾਨ, ਭਲਵਾਨ ਤੇ ਕਿਸਾਨ ਦੀ ਹੈ ਹੀ ਹੈ। ਤਾਂ ਕੀ ਮਤਲਬ ਕਿ ਇੱਕ ਦਾਅਵਾ ਹੀ ਆ ਜਾਂ ਕੁਝ ਹੋਰ ਹੈ? ਕਿਉਂਕਿ ਅਸਲ ਦੇ ਵਿੱਚ ਕੀ ਆ ਕਿ ਜਦੋਂ ਹੀ ਇਲੈਕਸ਼ਨ ਹੁੰਦਾ ਉਦਾਂ ਇਹ ED ਵਾਲਿਆਂ ਨੂੰ ਜਾਂ NIA ਵਾਲਿਆਂ ਨੂੰ ਕਹਿ ਦਿੰਦੇ ਕਿ ਤੁਸੀਂ ਜਾਓ ਜਵਾਕਾਂ ਦੇ ਨਾਲ ਜਾ ਕੇ ਤੇ ਕੋਟਲਾ ਛਪਾਕੀ ਵੀ ਖੇਡ ਸਕਦੇ, ਜੋ ਵੀ ਖੇਡਣਾ ਖੇਡ ਸਕਦੇ ਹੋ, ਕੋਈ ਚੱਕਰ ਨਹੀਂ ਹੈ। ਨਹੀਂ ਤੇ ਕੈਰਮ ਬੋਰਡ ਖੇਡ ਲਓ। ਵੈਸੇ ਤਾਂ ਕਹਿੰਦੇ ਉਹ ਸ਼ਹਿਰੀ ਤਾਂ ਕਹੀ ਜਾਂਦਾ ਕੈਰਮ ਬੋਰਡ ਤਾਂ ਯਹੀਂ ਕੇ ਖੇਡਦੇ, ਜੱਟ ਖੇਡਦਾ ਖਤਰਿਆਂ ਨਾਲ। ਇਹ ਤਾਂ ਵੈਸੇ ਖਤਰਿਆਂ ਨਾਲ ਖੇਡਣ ਵਾਲੇ। ਤਾਂ ਉਹ ਗੱਲ ਇਹ ਆ ਕਿ ਬਈ ਇਹ ਹਾਸੀਆਂ ਖੇਡੀਆਂ ਕਰਦੇ ਰਹਿੰਦੇ ਆ
ਜਿਵੇਂ ਹੀ ਇਲੈਕਸ਼ਨ ਸ਼ੁਰੂ ਹੁੰਦਾ ਹੈ ਕਿਤੇ, ਇਹ ਜਿਹੜੇ ਵਿਚਾਰੇ ਮਤਲਬ ਕਿ ਛੁੱਟੀ ਤੇ ਹੁੰਦੇ ਨੇ, ਈਡੀ ਵਾਲੇ, ਆਈਟੀ ਵਾਲੇ, ਇਹ ਸਾਰੀਆਂ ਏਜੰਸੀਆਂ ਵਾਲੇ, ਇਹਨਾਂ ਨੂੰ ਫੌਰੀ ਤੌਰ ਤੇ ਬੁਲਾ ਲਿਆ ਜਾਂਦਾ ਕਿ ਛੇਤੀ ਕਰੋ ਲੀੜੇ ਕੱਪੜੇ ਜਿਹੜੇ ਹੈਗੇ ਨੇ ਉਹ ਬੈਗਾਂ 'ਚ ਪਾਓ, ਝੋਲਿਆਂ 'ਚ ਪਾਓ ਤੇ ਚੱਲੋ ਮਿਸ਼ਨ ਤੇ ਜਾ। ਤਾਂ ਇਹ ਕੀ ਉਹ ਮਿਸ਼ਨ ਚਾਲੂ ਕਰ ਦਿੱਤਾ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ? ਕੀ ਇਹ ਮਿਸ਼ਨ ਹੋਰ ਤਿੱਖਾ ਧਾਰਦਾਰ ਕੀਤਾ ਜਾਏਗਾ? ਤੇ ਇਸ ਕਰਕੇ ਆਪਾਂ ਨੂੰ ਦੇਖਣਾ ਪਏਗਾ ਪਹਿਲਾਂ ਤੇ ਇਹ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਬਣਦਾ ਹੈ, ਕੀ ਸਪਸ਼ਟ ਹੁੰਦਾ ਹੈ ਕਿ ਬਈ ਕੀ ਮਾਮਲਾ ਹੈ। ਦੂਜਾ ਇਹ ਆ ਕਿ ਬਾਅਦ ਦੇ ਵਿੱਚ ਇਹਨਾਂ ਨੂੰ ਕੀ ਮਾੜੀ ਮੋਟੀ ਜੋ ਇਹਨਾਂ ਨੇ ਸਰਚ ਕੀਤੀ ਹੈ ਜਾਂ ਕੁਛ ਕੀਤਾ ਹੈ, ਉਹ ਸਾਰਾ ਕੁਝ ਜਿਹੜਾ ਹੈ ਉਹ ਹੁੰਦਾ ਇਸ ਤਰ੍ਹਾਂ ਕਿ ਬਾਅਦ ਦੇ ਵਿੱਚ ਹੋਰ ਵੀ ਇਹਨਾਂ ਨੂੰ ਇਸ ਤਰ੍ਹਾਂ ਸੂਈ ਦੇ ਨੱਕੇ 'ਚ ਲਗਾਇਆ ਜਾਂਦਾ। ਜੀ ਤੇ ਮਿੰਟੂ ਜੀ, ਡੀਏਪੀ ਦੀ ਕਿੱਲਤ ਨੇ ਸਰਕਾਰ ਦਿੱਲੀ ਨੂੰ ਭਜਾਤੀ। ਪੰਜਾਬ ਦੇ ਵਿੱਚ ਡੀਏਪੀ ਘੁਟਾਲਾ ਵੀ ਹੋਇਆ ਸੀ, ਉਹਦਾ ਵੀ ਕੁਝ ਬਣਿਆ ਜਾਂ ਫਿਰ ਉੱਥੇ ਹੀ ਰਹਿ ਗਈ ਗੱਲਬਾਤ? ਦੇਖੋ ਗੱਲ ਇਹ ਆ ਕਿ ਜਨਾਬ ਜਿਹੜਾ ਹੈਗਾ ਨਾ ਇਹ ਮਾਮਲਾ, ਉਹਦੇ ਵਿੱਚ ਡੀਏਪੀ ਦਾ ਘੁਟਾਲਾ ਇੱਕ ਵੱਖਰਾ ਮਾਮਲਾ ਹੈ, ਕਿੱਲਤ ਇੱਕ ਵੱਖਰਾ ਮਾਮਲਾ ਹੈ। ਦੋਵਾਂ ਚੀਜ਼ਾਂ ਨੂੰ ਆਪਾਂ ਜੋੜ ਨਹੀਂ ਸਕਦੇ। ਮਾਫ ਕਰਨਾ, ਗੁਸਤਾਖੀ ਮਾਫ, ਕਿ ਜੋੜਿਆ ਨਹੀਂ ਜਾ ਸਕਦਾ। ਉਹ ਸੈਂਪਲਿੰਗ ਹੋਈ ਸੀ ਜੀ, ਜਿੱਦਾਂ ਆਮ ਦੁੱਧ ਪਨੀਰ ਦੀ ਸੈਂਪਲਿੰਗ ਹੁੰਦੀ ਹੈ ਤਾਂ ਉਸ ਤੋਂ ਬਾਅਦ ਇੱਕ ਰਿਜ਼ਲਟ ਆਉਂਦਾ ਹੈ ਕਿ ਇਹ ਖਰਾ ਕਿ ਖੋਟਾ ਹੈ। ਉਹਦੇ ਤੋਂ ਕੁਝ ਸੈਂਪਲ ਫੇਰ ਹੋਏ ਨੇ ਜੀ, ਤਾਂ ਉਹ ਕੁਆਲਿਟੀ ਦਾ ਮਸਲਾ ਹੈ, ਇੱਥੇ ਕੁਆਂਟੀਟੀ ਦਾ ਮਸਲਾ ਹੈ। ਕਿਉਂਕਿ ਝੋਨਾ ਵੱਢਿਆ ਜਾਣਾ ਹੈ ਜੀ, ਹੁਣ ਕਣਕ ਬੀਜੀ ਜਾਣੀ ਹੈ, ਪਰ ਇਸ ਤੋਂ ਇਲਾਵਾ ਤੁਹਾਨੂੰ ਪਤਾ ਹੈ ਕਿ ਡੀਏਪੀ ਦੀ ਇੱਕ ਬਹੁਤ ਵੱਡੀ ਖਪਤ ਹੁੰਦੀ ਹੈ ਆਲੂਆਂ 'ਚ। ਸੋ ਇਸ ਵਾਸਤੇ ਜਿੰਨੀ ਡੀਏਪੀ ਚਾਹੀਦੀ ਆ, ਸਟਾਕ ਸਾਨੂੰ ਚਾਹੀਦਾ ਜਿੰਨਾ ਇੱਕ ਸੀਜ਼ਨ ਦੀ ਖਪਤ ਦੇ ਅਨੁਪਾਤ, ਉਨਾ ਸਟਾਕ ਨਹੀਂ ਮਿਲ ਰਿਹਾ। ਕਿਉਂਕਿ ਇਸ ਵੇਲੇ ਖਾਦ ਦੀ ਜਿਹੜੀ ਦਿੱਕਤ ਆ, ਦੱਸਦੇ ਆ ਕਿ 5.1 ਲੱਖ ਮੀਟ੍ਰਿਕ ਟਨ ਜਿਹੜੀ ਸਾਨੂੰ ਜ਼ਰੂਰਤ ਦੇ ਹਿਸਾਬ ਨਾਲ ਚਾਹੀਦੀ ਹੈ, ਉਹਦੀ ਕਮਤੀ ਆ। ਠੀਕ ਹੈ। ਤੇ ਇਸ ਵੇਲੇ ਜਿਹੜੀ ਸਟੋਰੇਜ ਹੈ, ਸਟੋਰੇਜ ਬਹੁਤ ਘੱਟ ਹੈ, ਮਤਲਬ ਇਹ ਹੈ ਸਾਫ਼ ਹੈ। ਯਾਨੀ ਜਿਹੜਾ ਸਾਨੂੰ ਇੱਕ ਕੋਟਾ ਚਾਹੀਦਾ ਕੰਜ਼ੰਪਸ਼ਨ ਦੇ ਹਿਸਾਬ ਨਾਲ, ਕਿਉਂਕਿ ਦੇਖੋ ਜ਼ਹਿਰਾਂ ਵਰਤਣ ਦੇ ਮਾਮਲੇ 'ਚ ਤੇ ਅਸੀਂ ਨੰਬਰ 1 ਆ ਨਾ, ਚਾਹੇ ਉਹ ਕੀਟਨਾਸ਼ਕ ਆ, ਚਾਹੇ ਰਸਾਇਣਕ ਖਾਦਾਂ ਨੇ, ਫਰਟੀਲਾਈਜ਼ਰ ਜਿਸ ਨੂੰ ਆਪਾਂ ਕਹਿੰਦੇ ਆ, ਤਾਂ ਇਹਦੇ ਵਿੱਚ ਅਸੀਂ ਮੋਹਰੀ ਆ। ਤਾਂ ਉਹ ਫਸਲ ਦੇ ਹਿਸਾਬ ਦੇ ਨਾਲ ਫਿਰ ਸਾਨੂੰ ਜੋ ਖਪਤ ਦੇ ਹਿਸਾਬ ਨਾਲ ਚਾਹੀਦਾ ਉਹ ਨਹੀਂ ਮਿਲ ਰਿਹਾ। ਤਾਂ ਗੱਲ ਕੀ ਆ ਕਿ ਇਹਨਾਂ ਦਾ ਕੰਮ ਹੀ ਆਮ ਆਦਮੀ ਪਾਰਟੀ ਵਾਲਿਆਂ ਦਾ ਹੈ ਜੀ, ਕਿ ਜਦੋਂ ਅੱਗ ਲੱਗਦੇ ਫਿਰ ਕਹਿੰਦੇ ਛੇਤੀ ਕਰੋ ਖੂਹ ਪੁੱਟ ਲਈਏ। ਤੇ ਉਧਰੋਂ ਖੂਹ ਪੁੱਟਦੇ ਹੁੰਦੇ, ਉਧਰੋਂ ਮਾਨ ਸਾਹਿਬ ਨੇ ਆਪਦਾ ਖਾੜਾ ਲਾਇਆ ਹੁੰਦਾ। ਇੱਕ ਪਾਸੇ ਅੱਗ ਲੱਗੀ ਹੁੰਦੀ, ਇੱਕ ਪਾਸੇ ਖੂਹ ਪੁੱਟ ਰਹੇ ਹੁੰਦੇ, ਇੱਕ ਪਾਸੇ ਤੀਆਂ ਲਾਈਆਂ ਹੋਈਆਂ ਭਲਾਈ। ਅੱਛਾ, ਭਾਦਰੋਂ ਦੀ ਅੱਤੀ। ਠੀਕ ਆ। ਇਸ਼ਕ ਦਾ ਗਿੱਧਾ ਹੀ ਪੈਂਦਾ ਜਨਾਬ, ਇਸ਼ਕ ਦਾ ਗਿੱਧਾ ਪੈਂਦਾ ਨਹੀਂ ਤੇਰੇ ਇਸ਼ਕ ਦਾ ਗਿੱਧਾ ਪੈਂਦਾ। ਉਹ ਗੁਰਦਾਸ ਮਾਨ ਵੇਖੋ ਤੁਸੀਂ, ਸੰਗਰੂਰ ਦੇ ਵਿੱਚ ਪਵਾ ਕੇ ਗਿਆ। ਇੱਧਰ ਮਤਲਬ ਕਿ ਤੀਆਂ ਚੱਲ ਰਹੀਆਂ। ਇਹ ਚੀਜ਼ ਮੈਂ ਦੱਸ ਰਿਹਾ ਕਿ ਤੁਹਾਨੂੰ ਨਹੀਂ ਪਤਾ, ਮਤਲਬ ਕਿ ਪੰਜਾਬ ਦੇ ਬੱਚੇ ਨੂੰ ਵੀ ਪਤਾ ਹੋਏਗਾ ਕਿ ਆਲੂ ਜਦੋਂ ਬੀਜਿਆ ਜਾਂਦਾ ਬਹੁਤ ਵੱਡੇ ਪੱਧਰ ਤੇ ਥੱਲੇ ਡੀਏਪੀ ਖਾਦ ਪੈਂਦੀ ਹੈ ਜਨਾਬ, ਉਤੋਂ ਕਣਕ ਵਾਸਤੇ ਚਾਹੀਦੀ ਹੈ। ਹੁਣ ਜਿਹੜੇ ਹੈਗੇ ਨੇ ਕਟਾਰੂ ਚੱਕ ਸਾਹਿਬ, ਅੱਛਾ, ਉਹਨਾਂ ਗੱਡੀ ਚ ਭੱਜ ਗਏ ਨੇ, ਜਾ ਕੇ ਹੁਣ ਕੇਂਦਰੀ ਮੰਤਰੀ ਨੂੰ ਮਿਲੇ। ਵੇਖੋ ਕੀ ਬਣਦਾ ਕੀ ਨਹੀਂ। ਭਾਈ ਤੁਸੀਂ ਪਹਿਲਾਂ ਹੀ ਆਪਦਾ ਹਿਸਾਬ ਕਿਤਾਬ ਰੱਖਿਆ ਕਰੋ। ਹਾਲੇ ਤਾਂ ਤੁਸੀਂ ਦੇਖਿਓ, ਮੇਰਾ ਦੋਸਤ ਹੈ, ਅੱਗੇ ਵੀ ਮੈਂ ਤੁਹਾਨੂੰ ਦੱਸਿਆ ਸੀ, ਸ਼ੈਲਰ ਮਾਲਕ ਹੈ ਮੇਰਾ ਦੋਸਤ, ਤੇ ਸ਼ੈਲਰ ਵਾਲੇ ਵੀ ਪਿੱਟਦੇ ਪਏ ਕਿਉਂਕਿ ਚੌਲ ਹੀ ਨਹੀਂ ਨਿਕਲ ਰਿਹਾ ਉੱਥੋਂ। ਕਹਿੰਦੇ ਕਿ ਭਾਈ ਤਕਰੀਬਨ ਲਾ ਲਓ ਕਿ 1,60,000 ਮੀਟ੍ਰਿਕ ਟਨ ਹੋਰ ਲਾਓ। ਉਹ ਕਹਿੰਦੇ ਕਿੱਥੇ ਲਾਈਏ, ਆਪਦੇ ਸਿਰ ਚ ਲਾ ਲਈਏ, ਦੱਸੋ। ਤੋ ਇਸ ਕਰਕੇ ਇਹ ਬੜੀਆਂ ਸਮੱਸਿਆਵਾਂ ਵੱਲ ਆਉਂਦੀ। ਜਦੋਂ ਝੋਨੇ ਦੀ ਚਕਾਈ ਹੋਊਗੀ ਫਿਰ ਉਹਦੇ ਚ ਵੀ ਤਾਂ ਦਿੱਕਤ ਆਊਗੀ ਕਿਸਾਨਾਂ ਨੂੰ ਜਾਂ ਅਫਸਰਸ਼ਾਹੀ ਨੂੰ, ਸਰਕਾਰ ਨੂੰ। ਕਹਿੰਦੇ ਝੋਨਾ ਲੱਗੇਗਾ ਹੀ ਨਹੀਂ ਜਨਾਬ। ਲਾਉਣਗੇ ਤੁਸੀਂ ਸੋਚ ਕੇ ਦੇਖੋ ਕਿ ਜਦੋਂ ਸ਼ੈਲਰ ਚ ਜਗ੍ਹਾ ਹੀ ਨਹੀਂ, ਓਪਨ ਚ ਅੱਜ ਕੱਲ੍ਹ ਲਾਉਂਦੇ ਨਹੀਂ ਹੈ। ਬਿਲਕੁਲ। ਕਿੱਥੇ ਜਾਂ ਤਾਂ ਕਹਿਣਗੇ ਕਿ ਅਡਾਨੀ ਵਾਲੇ ਸਾਈਲੋ ਚ ਭੇਜ ਦਿਓ। ਬਿਲਕੁਲ ਸਹੀ। ਮਤਲਬ ਇਹ ਆ ਕਿ ਇਹ ਬਹੁਤ ਦਿੱਕਤ ਵਾਲੀਆਂ ਗੱਲਾਂ ਨੇ। ਇੱਥੇ ਪੰਜਾਬ ਦੇ ਵਿੱਚ ਕੋਈ ਇਹਨਾਂ ਚੀਜ਼ਾਂ ਨੂੰ ਗੌਲਦਾ ਨਹੀਂ, ਨਾ ਹਾਕਮ ਗੌਲਦਾ ਹੈ, ਨਾ ਅਫਸਰ ਗੌਲਦਾ ਹੈ, ਤੇ ਨਾ ਹੀ ਆਵਾਮ ਗੌਲਦਾ।
ਸਾਨੂੰ ਸੁਖਬੀਰ ਨੂੰ ਇਹ ਹੋ ਗਿਆ, ਫਲਾਣੇ ਨੂੰ ਆ ਹੋ ਗਿਆ, ਉਹਨੂੰ ਸੀਤੋ ਵਾਲੇ ਨੂੰ ਕੀ ਹੋ ਗਿਆ ਜੀ ਏਦਾਂ ਦਾ ਸਾਡਾ ਮਤਲਬ ਕਿ ਪ੍ਰੈਂਕ ਚੱਲਦੇ ਅੱਜ ਕੱਲ, ਉਹ ਸੁਣ ਲਿਆ, ਕੋਈ ਬੇਸੁਰਾ ਗੀਤ ਸੁਣ ਲਿਆ, ਕੋਈ ਬਾਈ ਜੀ ਮਾਫ ਕਰਨਾ, ਘੱਟੋ ਘੱਟ 5-7 ਲੱਖ ਪੰਜਾਬੀ ਬੰਦੇ ਤਾਂ ਗਾਲਾਂ ਹੀ ਸੁਣੀ ਜਾਂਦੇ ਆ ਜੀ ਟਿਕਟੌਕ ਤੇ ਇੱਧਰ ਸਾਡੇ ਤੇ ਚੱਲਦਾ ਨਹੀਂ, ਚਲੋ ਮੋਦੀ ਸਾਹਿਬ ਦਾ ਧੰਨਵਾਦ ਵੀ ਬੰਦ ਕੀਤੀ ਆ, ਉੱਥੇ ਟਿਕਟੌਕ ਤੇ ਜੋ ਚੱਲਦਾ ਹੈ ਤਾਂ ਉਹ ਤੇ ਜਾਂ ਜਿਹੜਾ ਇੱਥੇ ਕੋਈ ਗੰਦ ਬਕਦੇ ਆ ਫੇਸਬੁੱਕ ਵਗੈਰਾ ਤੇ, ਤੁਸੀਂ ਥੱਲੇ ਜਾ ਕੇ ਦੇਖੋ ਹਜ਼ਾਰਾਂ ਦੀ ਤਾਦਾਦ ਚ ਲਾਈਵ ਬੈਠੇ ਹੁੰਦੇ ਨੇ, ਯਾਨੀ ਐਵਰੇਜ 5-7 ਲੱਖ ਬੰਦਾ ਤੇ ਸਾਡਾ ਗਾਲਾਂ ਹੀ ਸੁਣੀ ਜਾਂਦਾ ਡੇਲੀ। ਪਰ ਇਹਨਾਂ ਚੀਜ਼ਾਂ ਤੇ ਜਦੋਂ ਆ ਗਈ ਬਜਾਈ, ਫਿਰ ਧਰਨੇ, ਮੁਜ਼ਾਹਰੇ, ਤੋੜ ਦਿਆਂਗੇ, ਭੰਨ ਦਿਆਂਗੇ, ਸਟੇਟ ਸਾਡੇ ਨਾਲ ਧੱਕਾ ਕਰਦੀ, ਜਦੋਂ ਅਸੀਂ ਵੇਲੇ ਸਿਰ ਆਪਦਾ ਦੇਖਣਾ ਹੀ ਨਹੀਂ, ਕਰਨਾ ਹੀ ਨਹੀਂ ਹੈ, ਕੋਈ ਡਿਮਾਂਡ ਨਹੀਂ ਰੱਖਣੀ। ਇਸ ਕਰਕੇ ਆ ਕਿ ਆਪਦੀਆਂ ਮੰਗਾਂ ਜਿਹੜੀਆਂ ਸਮੇਂ ਸਿਰ ਉਹਨਾਂ ਦੇ ਕੋਲ ਰੱਖੋ, ਆਪਦੀ ਪੈਰਵਾਈ ਕਰੋ। ਕੀ ਮਤਲਬ ਕਿ ਤਮਾਸ਼ੇ ਕਰਦੇ ਫਿਰਦੇ, ਕਦੀ ਉੱਥੇ ਸਟੇਜ ਤੇ ਚੜ ਕੇ, ਕਦੀ ਉੱਥੇ ਸਟੇਜ ਤੇ ਚੜ ਕੇ, ਢਾਂਚਾ ਕੋਈ ਸੂਤ ਨਹੀਂ ਆ ਰਿਹਾ। ਬਿਲਕੁਲ ਸਹੀ। ਤੇ ਮੋਦੀ ਨੇ ਮਾਫੀ ਮੰਗੀ ਹੈ ਮਿੰਟੂ ਜੀ? ਦੇਖੋ ਇਹ ਮਹਾਰਾਸ਼ਟਰ ਦੇ ਵਿੱਚ ਗਏ ਸਨ, ਮਹਾਰਾਸ਼ਟਰ ਦੇ ਇਲੈਕਸ਼ਨ ਦਾ ਕਿਉਂ ਇਹਨਾਂ ਨੇ ਐਲਾਨ ਨਹੀਂ ਕੀਤਾ, ਸਾਫ਼ ਹੈ, ਉਸ ਦਿਨ ਵੀ ਆਪਾਂ ਗੱਲ ਕਰ ਰਹੇ ਸੀਗੇ ਕਿ ਦੇਖੋ ਮਹਾਰਾਸ਼ਟਰ ਦੇ ਵਿੱਚ ਮੋਦੀ ਸਾਹਿਬ ਨੂੰ ਖੁੱਲਾ ਸਮਾਂ ਦੇਣਾ ਸੀਗਾ, ਤਾਂ ਹੁਣ ਮਹਾਰਾਸ਼ਟਰ ਦੇ ਵਿੱਚ ਗਏ ਨੇ। ਦਰਅਸਲ ਕੀ ਹੈ ਕਿ ਕੁਝ ਦਿਨ ਪਹਿਲਾਂ ਕਿ ਇਹਨਾਂ ਨੇ ਇੱਕ ਜੋ ਕੀਤਾ ਸੀਗਾ ਮੂਰਤੀ ਦਾ ਉਦਘਾਟਨ, ਉਹ ਮੂਰਤੀ ਡਿੱਗ ਪਈ ਸੀ, ਟੁੱਟ ਗਈ, ਫਿਤਾ ਹੋ ਜੀ। ਮਰਾਠਿਆਂ ਨੂੰ ਪਹਿਲਾਂ ਹੀ ਬੜਾ ਗੁਜਰਾਤੀਆਂ ਤੇ ਗੁੱਸਾ ਹੈ, ਕਿਉਂਕਿ ਇਹਨਾਂ ਦੇ ਤਕੜੇ ਪ੍ਰੋਜੈਕਟ ਜਿਹੜੇ ਆ ਨਾ ਕਿ ਹੋ ਕੇ ਲੈ ਗਏ ਨੇ, ਤਾਂ ਉੱਥੇ ਬਈ ਇਹਨਾਂ ਚੀਜ਼ਾਂ ਨੂੰ ਲੈ ਕੇ ਝਗੜਾ ਚੱਲਦਾ ਹੈ। ਇਸ ਦੇ ਮਾਮਲੇ ਚ ਉਹਨਾਂ ਦੀ ਭਾਵਨਾ ਵੀ ਬਹੁਤ ਤਕੜੀ ਹੈ ਮਿੰਟੂ ਜੀ। ਹਾਂਜੀ, ਬਹੁਤ, ਦੋਨਾਂ ਸਟੇਟਾਂ ਦੀ ਜਿਹੜੀ ਹੈ ਨਾ, ਉਹ ਆਪਦੇ ਸਟੇਟ ਪ੍ਰਤੀ ਵਫਾਦਾਰੀ ਬਹੁਤ ਹੈ ਜਨਾਬ। ਖਿੱਤਾਵਾਦੀਏ ਬਹੁਤ ਨੇ, ਉਹਨਾਂ ਦੀ ਸਿਆਸਤ ਹੀ ਇਸ ਗੱਲ ਤੇ ਖੜੀ ਹੈ। ਆਪਾਂ ਕਿੰਨੀਆਂ ਖਬਰਾਂ ਕਹੇ ਤਾਂ ਫਲਾਣੇ ਬਿਹਾਰੀ ਕੁੱਟ ਤੇ ਯੂਪੀ ਵਾਲੇ ਕੁੱਟ ਤੇ, ਇਹ ਸਿਆਸਤੀ ਹੈ ਉਹਨਾਂ ਦੀ, ਹੋਰ ਕੀ? ਜੀ ਬਿਲਕੁਲ। ਹੁਣ ਤੁਸੀਂ ਇਹ ਦੇਖੋ ਨਾ ਕਿ ਹੁਣ ਉਹ ਉਹੀ ਪੂਰਬੀਆਂ ਵਾਲੀ ਰਾਜਨੀਤੀ ਕਰਨੀ ਵੀ ਛੱਡ ਗਏ, ਕਿਉਂਕਿ ਉਹ ਗੱਠਜੋੜ ਚ ਆ ਗਏ ਠਾਕਰੇ। ਹਾਂਜੀ ਬਿਲਕੁਲ। ਇਹ ਗਾਂ ਫਿਰ ਸਾਡੇ ਗੱਠਜੋੜ ਨੂੰ ਪੂਰਬ ਚ ਨੁਕਸਾਨ ਹੈ। ਹਾਂਜੀ, ਇਹੀ ਤੇ ਰਾਜਨੀਤੀ ਹੈ ਨਾ ਸਰ। ਤਾਂ ਗੱਲ ਇਹ ਹੈ ਕਿ ਇਹਨਾਂ ਨੇ ਜਿਹੜੀ ਉਹ ਮੂਰਤੀ ਦਾ ਉਦਘਾਟਨ ਕੀਤਾ ਸੀਗਾ, ਸ਼ਿਵਾਜੀ ਦੀ ਉਹ ਸੀਗੀ ਮੂਰਤੀ, ਉਹ ਡਿੱਗ ਪਈ, ਲੋਕਾਂ ਚ ਬੜਾ ਗੁੱਸਾ ਸੀ, ਇਹਨਾਂ ਜਾਣਾ ਸੀਗਾ, ਹੁਣ ਜਾਣਾ ਤਾਂ ਪੈਣਾ ਹੀ ਆ ਜੀ। ਉੱਥੇ ਕਾਫੀ ਵਿਰੋਧ ਵੀ ਐਲਾਨਿਆ ਹੋਇਆ ਸੀ, ਹੋਇਆ ਵੀ, ਕੁਝ ਕਾਂਗਰਸੀਆਂ ਨੂੰ ਇਹਨਾਂ ਨੇ ਨਜ਼ਰਬੰਦ ਵੀ ਕੀਤਾ, ਤਾਂ ਅਖੀਰ ਇਹਨਾਂ ਨੂੰ ਮਾਫੀ ਮੰਗਣੀ ਪਈ। ਮੋਦੀ ਸਾਹਿਬ ਨੇ ਮਾਫੀ ਮੰਗੀ ਆ। ਇਸ ਤੋਂ ਪਹਿਲਾਂ ਸ਼ਿੰਦੇ, ਫੜਨਵੀਸ, ਅਜੀਤ ਪਵਾਰ, ਇਹ ਸਾਰੇ ਮਾਫੀ ਮੰਗ ਚੁੱਕੇ, ਕਿਉਂਕਿ ਲੋਕਾਂ 'ਚ ਬਹੁਤ ਗੁੱਸਾ ਹੈ। ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਗੁੱਸਾ ਕਈ ਪ੍ਰਕਾਰ ਦਾ ਜੀ। ਉਧਵ ਠਾਕਰੇ ਨਾਲ ਜੋ ਹੋਇਆ, ਹੁਸ਼ਿਆਰੀ ਨੇ ਜੋ ਹੁਸ਼ਿਆਰੀ ਕੀਤੀ, ਹੁਸ਼ਿਆਰੀ ਨੇ ਜੋ ਅਪਮਾਨ ਕੀਤਾ, ਜਿਹੜਾ ਮਤਲਬ ਕਿ ਸ਼ਿੰਦੇ ਤੋਂ ਕਰਵਾਇਆ ਗਿਆ, ਅਜੀਤ ਪਵਾਰ ਵਾਲੇ ਮਾਮਲੇ 'ਚ, ਇਹ ਜਿੱਦਾਂ ਪ੍ਰੋਜੈਕਟਾਂ ਦੇ ਮਾਮਲੇ 'ਚ ਮਰਾਠੇ ਤੇ ਬੜਾ ਹੀ ਜ਼ਿਆਦਾ ਗੁੱਸਾ ਖਾਈ ਬੈਠੇ ਆ। ਉੱਤੇ ਬੁਰੀ ਕਰਨਗੇ ਜੀ, ਜੇ ਮੈਂ ਬੁਰੀ ਕਰਾਂ। ਗੱਲ ਇਹ ਆ ਕਿ ਇਹ ਉੱਤੇ ਬੁਰੀ ਕਰਨ ਵਾਸਤੇ ਤਿਆਰ ਬੈਠੇ ਆ। ਸੋ ਇਸੇ ਕਰਕੇ ਮਹਾਰਾਸ਼ਟਰ ਦਾ ਇਲੈਕਸ਼ਨ ਜਿਹੜਾ ਸੀਗਾ ਇਹਨਾਂ ਨੇ ਟਾਲ ਕੇ ਰੱਖਿਆ, ਤੇ ਨਰਿੰਦਰ ਮੋਦੀ ਨੂੰ ਵਧੇਰੇ ਸਮਾਂ ਮਿਲੇ, ਇਹੀ ਸਟ੍ਰੈਟਜੀ ਸੀ। ਤਾਂ ਨਰਿੰਦਰ ਮੋਦੀ ਗਏ ਨੇ, ਮਾਫੀ ਮੰਗੀ ਆ। ਤਾਂ ਹੁਣ ਤੁਸੀਂ ਜੇ ਦੇਖੋਗੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਨਰਿੰਦਰ ਮੋਦੀ ਉੱਥੇ ਰੈਲੀਆਂ ਕਰਦੇ ਨਜ਼ਰ ਆਉਣਗੇ, ਔਰ ਮਗਰ ਮੱਛਦੇ ਹੰਝੂ ਵੀ ਹੋ ਸਕਦਾ ਹੈ ਕਿ ਵਹਾਏ ਜਾਣ। ਬਿਲਕੁਲ ਜੀ, ਇਹ ਤਾਂ ਜੇ ਹਾਲਾਤ ਬਣ ਜਾਣ ਤੇ ਉਸ ਹਾਲਾਤਾਂ ਦੇ ਮੁਤਾਬਕ ਢਲਣਾ ਤੇ ਇਹਨਾਂ ਨੂੰ ਆਉਂਦਾ, ਐਕਟਿੰਗ ਤਾਂ ਇਹ ਕਰ ਲੈਂਦੇ ਬਹੁਤ ਵਾਰ। ਹੁਣ ਜਿੱਦਾਂ ਦੇ ਹਾਲਾਤ ਬੰਦਾ ਉਦਾਂ ਦਾ ਹੋ ਜਾਂਦਾ। ਹਾਂਜੀ ਬਿਲਕੁਲ। ਤੇ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ, ਪਰ ਜਾਣ ਤੋਂ ਪਹਿਲਾਂ ਇੱਕ ਜਾਣਕਾਰੀ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਦੇ ਚੱਲੀਏ। ਉਹ ਜਾਣਕਾਰੀ ਇਹ ਹੈ ਕਿ ਆਉਂਦੇ ਸੋਮਵਾਰ ਤੋਂ ਇਸ ਜਿਹੜਾ ਪ੍ਰੋਗਰਾਮ ਹੈ, ਖਬਰ ਤੇ ਨਜ਼ਰ ਪ੍ਰੋਗਰਾਮ, ਉਹ ਆਪਣੇ ਪਿਛਲੇ ਜਿਹੜਾ ਪਹਿਲਾਂ ਵਾਲਾ ਟਾਈਮ ਸੀ ਉਹਦੇ ਤੇ ਹੀ ਤੁਹਾਡੇ ਲਈ ਲਿਆਂਦਾ ਜਾਊਗਾ।
ਸਵੇਰੇ 8 ਵਜੇ ਤੋਂ ਲੈ ਕੇ 8:30 ਵਜੇ ਤੱਕ ਇਹ ਪ੍ਰੋਗਰਾਮ ਸਵੇਰੇ ਹੁੰਦਾ ਸੀਗਾ ਤੇ ਉਸੇ ਟਾਈਮ ਤੇ ਹੀ ਆਪਾਂ ਇਸ ਪ੍ਰੋਗਰਾਮ ਨੂੰ ਹੁਣ ਤੁਹਾਡੇ ਲਈ ਲੈ ਕੇ ਆਵਾਂਗੇ ਤੇ ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮਾਂ ਬਾਬਤ ਜੋ ਵੀ ਅਪਡੇਟਸ ਹੋਣਗੀਆਂ ਉਹ ਤੁਹਾਡੇ ਨਾਲ ਸਮੇਂ-ਸਮੇਂ ਤੇ ਸਾਂਝੀਆਂ ਕੀਤੀਆਂ ਜਾਣਗੀਆਂ। ਬਹੁਤ-ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।